This bipartisan resolution expresses the Senate's support for unequivocally recognizing the state of Arunachal Pradesh as an integral part of India, condemning China's military aggression to change the status quo along the line of actual control, and further enhancing the US-India strategic partnership and the Quad in support of the free and open Indo-Pacific. ਰੈੱਡ ਟੈਗ ਬੋਲ ਨੂੰ ਦਿਖਾਉਣ ਵਾਲੀ ਗੱਲ ਹੈ ਕਿ ਜੀ ਅਸੀਂ ਮੈਕਮੋਹਨ ਲਾਈਨ ਨੂੰ ਮਾਨਤਾ ਦਿੰਦੇ ਹਾਂ, ਇਸ ਲਈ ਅਰੁਣਾਚਲ ਪ੍ਰਦੇਸ਼ ਇੰਡੀਆ ਦਾ ਇਨਸੈਪਰੇਬਲ ਪਾਰਟ ਹੈ। ਇੰਡੀਆ ਜਿਹੜਾ ਹੈ ਉਹ ਗਿੱਝਿਆ ਮੁੜ ਕੇ ਯੂਕਰੇਨ ਵਾਂਗ ਜੁੱਤੀਆਂ ਖਾਣ ਜੋਗਾ ਹੀ ਰਹਿ ਜਾਣਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਸੈਨੇਟ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਹੈ ਅਤੇ ਉਹ ਮੈਕਮੋਹਨ ਲਾਈਨ ਨੂੰ ਮਾਨਤਾ ਦਿੰਦੇ ਹਨ। ਸੋ ਇਹ ਚੀਨ ਨੂੰ ਉਂਗਲੀ ਦਿਖਾਣਾ ਹੈ। ਸੋ ਵਿਊਅਰਸ ਜਿਉਂ ਜਾਪਦਾ ਹੈ ਕਿ ਅਮਰੀਕਾ ਭਾਰਤ ਨੂੰ ਯੂਕਰੇਨ ਵਾਂਗ ਬਲਦੀ ਦੇ ਬੂਥੇ ਵਿੱਚ ਧੱਕਣ ਦੀ ਕੋਸ਼ਿਸ਼ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਤੇ ਜੁੜੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਗੁਰਸਿੱਖ ਢਿੱਲੋਂ ਲਿਖਦੇ ਨੇ ਇੱਕੋ ਇੱਕ ਹੱਲ ਹੈ ਆਜ਼ਾਦੀ, ਹੁਣ ਤਾਂ ਕੋਈ ਹੋਰ ਹੱਲ ਵੀ ਨਹੀਂ ਹੈ। ਦਵਿੰਦਰ ਸੰਧੂ ਲਿਖਦੇ ਨੇ ਸਤਿ ਸ਼੍ਰੀ ਅਕਾਲ, ਲੱਗਦਾ ਮੋਦੀ ਨੇ ਆਸਟ੍ਰੇਲੀਆ ਦੇ ਸਰਪੰਚ ਨੂੰ ਜ਼ਿਆਦਾ ਮਿਰਚਾਂ ਪਾ ਕੇ ਗੋਲ ਗੱਪੇ ਖਵਾ ਦਿੱਤੇ ਲੱਗਦਾ। ਨੋ ਡਾਊਟ ਆਉਂਦਿਆਂ ਜਿਹੜਾ ਡਾਇਰੀਆ ਲੱਗ ਗਿਆ। ਭੈਣ ਜੀ ਬਲਪ੍ਰੀਤ ਕੌਰ ਸਰਨ ਫਤਿਹ ਬੁਲਾਉਂਦੇ ਨੇ, ਜਸਪੀਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਵ ਦਾ ਰਿਐਕਸ਼ਨਸ ਆਫ ਟੈਰਰਿਸਟ ਇੰਡੀਅਨ ਸਟੇਟ ਅਬਾਊਟ ਰੈਫਰੈਂਡਮ, SFJ has made the state handing over protest letters to ਅਦਰ ਕੰਟਰੀਜ਼। ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੂੰ ਜਿਹੜਾ ਟੈਰਰਿਸਟ ਇੰਡੀਅਨ ਸਟੇਟ ਨੂੰ ਜਿਹੜਾ ਉਹ ਰਿਐਕਟ ਕਰਨ ਤੇ ਮਜਬੂਰ ਕੀਤਾ। ਭੁਪਿੰਦਰ ਸਿੰਘ ਕਹਿੰਦੇ ਨੇ ਸਿੱਖਾਂ ਨੇ ਖਾਲਿਸਤਾਨ ਲੈਣਾ ਹੀ ਲੈਣਾ ਹੈ। ਲਵ ਸਿੰਘ ਖਾਲਿਸਤਾਨ ਜ਼ਿੰਦਾਬਾਦ। ਜਗਬੀਰ ਸਿੰਘ ਲਿਖਦੇ ਨੇ ਫਤਿਹ ਡਾਕਟਰ ਸਾਹਿਬ ਜੀ, ਨਾਓ ਸਿੱਧੂ ਮੂਸੇਵਾਲਾ's father should publicly admit his son was killed by Indian agencies। ਤੁਸੀਂ ਬਿਲਕੁਲ ਠੀਕ ਹੈ, ਕਿਉਂਕਿ ਅਜੇ ਮੈਂ ਰਿਐਕਸ਼ਨ ਨਹੀਂ ਦੇਖਿਆ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਕੀ ਕਿਹਾ। ਔਰ ਮਨਜੀਤ ਸਰਨ ਲਿਖਦੇ ਨੇ ਵਾਈ ਨਾਟ ਆਵਰ ਪੰਥਕ ਆਰਗੇਨਾਈਜੇਸ਼ਨ ਔਨ ਦਾ ਗਰਾਊਂਡ ਇਨ ਪੰਜਾਬ ਮੇਕਿੰਗ ਏ ਨਿਊ effort peacefully to raise the issue in front of G20 summit। ਮਨਜੀਤ ਜੀ ਜੇ ਤੁਸੀਂ ਸਾਡਾ ਸੈਗਮੈਂਟ ਜੇ ਸੁਣਿਆ ਹੋਵੇ ਤਾਂ ਮੇਰਾ ਖਿਆਲ ਹੈ ਵੀ ਉਹਨਾਂ ਨੇ ਜਿਹੜੀ ਸਿੱਖ ਸਮਿਟ ਪੈਰਲਲ ਰੱਖੀ ਹੈ ਇਹ ਵੀ ਇੱਕ ਤਰੀਕਾ ਆਪਣੀ ਗੱਲ ਨੂੰ ਕਹਿਣ ਦਾ। ਗੁਰਦੀਪ ਸਿੰਘ ਉਹਨਾਂ ਨੇ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਕੌਰ ਜੀ TV 84 ਦੀ ਪੂਰੀ ਟੀਮ ਚੈਨਲ ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਹਣ ਸਿੰਘ ਮਾਇਲ ਹਮੇਸ਼ਾ ਵਾਂਗ ਜਿਹੜੇ ਨੇ ਉਹ ਹਾਜ਼ਰ ਨੇ। ਵੀਰ ਜਸਪੀਰ ਸਿੰਘ ਉਹ ਕਹਿੰਦੇ ਨੇ ਗੈਂਗਸਟਰਸ ਐਂਡ ਇੰਡੀਅਨ ਡੀਪ ਸਟੇਟ ਵਰਕਿੰਗ ਟੂਗੈਦਰ ਫॉर ਡੀਪ ਸਟੇਟ ਏਜੰਡਾ। ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਹੁਣ ਅਸੀਂ ਗੱਲ ਕਰਦੇ ਹਾਂ ਕਿ ਅੱਜ ਜਿਹੜੀ ਇੱਕ ਪ੍ਰਮੁੱਖ ਖਬਰਾਂ ਨੇ ਕਿ ਦੋ ਸੈਨੇਟਰ, ਅਮਰੀਕਾ ਦੀ ਸਭ ਤੋਂ ਪਾਵਰਫੁਲ ਬਾਡੀ ਸੈਨੇਟ ਹੈ, 100 ਸੈਨੇਟਰਸ ਹੁੰਦੇ ਨੇ, ਔਰ ਸੈਨੇਟਰ ਬਿਲ ਹੈਗਰਟੀ ਔਰ ਸੈਨੇਟਰ ਜੈਫ ਮਰਕਲੀ ਉਹਨਾਂ ਨੇ ਸੈਨੇਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਹੈ। ਬਾਈ ਪਾਰਟੀਸਨ ਨੇ, ਇੱਕ ਡੈਮੋਕ੍ਰੇਟਾਂ ਚੋਂ ਇੱਕ ਰਿਪਬਲਿਕਨ ਚੋਂ ਹੈ। ਔਰ ਇਹ ਰੈਜ਼ੋਲੂਸ਼ਨ ਹੈ ਕਿ ਜਿਹੜੀ ਮੈਕਮੋਹਨ ਲਾਈਨ ਹੈ ਇਹਦੀ ਵੀ ਇੱਕ ਆਪਣੀ ਹਿਸਟਰੀ ਹੈ। ਜਦੋਂ ਬ੍ਰਿਟਿਸ਼ ਕਾਬਜ਼ ਸੀ ਸਬ ਕੰਟੀਨੈਂਟ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਮੈਕਮੋਹਨ ਨਾਂ ਦੇ ਬੰਦੇ ਨੇ ਚਾਈਨਾ ਦੇ ਨਾਲ ਉਹ ਜਿਹੜਾ ਬਾਰਡਰ ਡਰਾ ਕਰਵਾਇਆ, ਜਿਹੜਾ ਕਿ ਚੀਨੀਆਂ ਨੇ ਕਦੇ ਵੀ ਮੰਨਿਆ ਨਹੀਂ ਸੀ। 1914-15 'ਚ ਵੀ ਉਹਨਾਂ ਨੇ, 1913 'ਚ ਦੁਬਾਰਾ ਚੀਨ ਨੇ, ਉਦੋਂ ਹਾਲਾਂਕਿ ਚਾਈਨਾ ਬਿਲਕੁਲ ਉਹ ਗੁਲਾਮੀ ਵਾਂਗ ਹਾਲਤ ਸੀ, ਲੇਕਿਨ ਉਦੋਂ ਵੀ ਉਹਨਾਂ ਨੇ ਨਹੀਂ ਸੀ ਮੰਨਿਆ ਕਿਉਂਕਿ ਚਾਈਨਾ ਜਦੋਂ ਉਹ ਇਹਨਾਂ ਨਾਰਥ ਈਸਟ ਜਿਹੜੀਆਂ ਇੰਡੀਆ ਦੀਆਂ ਸਟੇਟਾਂ ਨੇ, ਖਾਸ ਤੌਰ 'ਤੇ ਜਦੋਂ ਮਾਓ ਸੇ ਤੁੰਗ ਦੀ ਤੁਸੀਂ ਉਹ ਸਟੇਟਮੈਂਟ ਦੇਖੋ ਕਿ ਤਿੱਬਤ ਜਿਹੜਾ ਉਹ ਪਾਮ ਹੈ, ਜਿਹੜਾ ਹਾਈਐਸਟ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਥਾਂ ਹੈ, ਔਰ ਸਿੱਕਮ, ਭੂਟਾਨ, ਨੇਪਾਲ, ਸਾਊਥ ਤਿੱਬਤ ਜਿਹਨੂੰ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਔਰ ਲੱਦਾਖ, ਇਹ 5 ਉਹਦੀਆਂ ਉਂਗਲਾਂ ਨੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਨੇਪਾਲ ਦੇ ਉੱਤੇ ਆਪਣਾ ਪ੍ਰਭਾਵ ਵਾਪਸ ਕਾਇਮ ਕਰ ਲਿਆ ਔਰ ਸਿੱਕਮ ਭੂਟਾਨ ਨੂੰ ਘੇਰਿਆ ਹੋਇਆ, ਉਹ ਵੀ ਹੁਣ ਜਾ ਰਿਹਾ ਉਹਨਾਂ ਦੇ ਇਨਫਲੂਐਂਸ। ਸਿੱਕਮ ਭਾਰਤ ਨੇ ਜ਼ਬਰਦਸਤੀ ਐਨੈਕਸ ਕੀਤਾ ਹੋਇਆ, ਲੱਦਾਖ ਵੀ, ਔਰ ਜਿਹੜਾ ਸਾਊਥ ਤਿੱਬਤ ਹੈ ਅਰੁਣਾਚਲ ਵੀ। ਸੋ ਇਹ ਜਦੋਂ ਤੱਕ, ਕਿਉਂਕਿ ਚੀਨ ਨੇ ਆਪਣੀ ਕਲਚਰਲ ਔਰ ਦੂਸਰੀ
ਜਿਹੜੀ ਉਹਨਾਂ ਨੂੰ ਹੈ ਉਸ ਦੇ ਪੱਕੇ ਵੀ ਹੁੰਦੇ ਨੇ। ਸੋ ਅਰੁਣਾਚਲ ਪ੍ਰਦੇਸ਼ ਜਿਹੜਾ ਉਹਨਾਂ ਦਾ ਉਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਔਰ ਉਹਨੂੰ ਉਹਨਾਂ ਨੇ ਕਦੇ ਵੀ ਇੰਡੀਆ ਦਾ ਹਿੱਸਾ ਨਹੀਂ ਮੰਨਿਆ ਕਿਉਂਕਿ ਮੈਕਮੋਹਨ ਲਾਈਨ ਦੇ ਥੱਲੇ ਬ੍ਰਿਟਿਸ਼ ਕਲੋਨੀਅਲਸ ਨੇ ਇਸ ਪਾਸੇ ਨੂੰ ਲੈ ਆਂਦਾ ਸੀ। ਹੁਣ ਇਹ ਜਿਹੜੇ ਦੋਨੋਂ ਸੈਨੇਟਰਸ ਨੇ ਜਿਹੜਾ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਔਰ ਇਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਐਟ ਦਿਸ ਟਾਈਮ ਵੈਨ ਚਾਈਨਾ ਦੇ ਨਾਲ ਚੱਲ ਰਿਹਾ ਉਹਦੇ 'ਚ ਉਹਨਾਂ ਨੇ ਕਿਹਾ ਕਿ this bipartisan resolution expresses the Senate's support for unequivocally recognizing the state of Arunachal Pradesh as an integral part of India, condemning China's military aggression to change the status quo along the line of actual control and further enhancing the US-India strategic partnership and the Quad in support of the free and open Indo-Pacific। ਹੁਣ ਇਸ ਰੈਜ਼ੋਲੂਸ਼ਨ 'ਚ ਇਹ ਸਿਰਫ ਜਿਹੜੀ ਹੈ ਰੈੱਡ ਟੈਗ ਬੁੱਲ ਨੂੰ ਦਿਖਾਉਣ ਵਾਲੀ ਗੱਲ ਹੈ ਕਿ ਜੀ ਅਸੀਂ ਮੈਕਮੋਹਨ ਲਾਈਨ ਨੂੰ ਮਾਨਤਾ ਦਿੰਦੇ ਹਾਂ, ਇਸ ਲਈ ਅਰੁਣਾਚਲ ਪ੍ਰਦੇਸ਼ ਇੰਡੀਆ ਦਾ ਇਨਸੈਪਰੇਬਲ ਪਾਰਟ ਹੈ ਔਰ ਚਾਈਨਾ ਨੇ ਪਹਿਲਾਂ ਵੀ ਬਾਰਡਰ ਐਗਰੈਸ਼ਨ ਕੀਤਾ ਔਰ ਅਸੀਂ ਇਹ ਇੰਡੀਆ ਦੇ ਨਾਲ ਅਸੀਂ ਯਾਰ ਹੈ ਔਰ ਅਸੀਂ ਈਵਨ ਜਿਹੜਾ ਇੰਡੋ ਪੈਸੀਫਿਕ ਓਸ਼ਨ ਦੇ ਵਿੱਚ ਵੀ ਸਾਡੀ ਸਾਂਝ ਔਰ ਕੁਆਡ ਔਰ ਇਹ ਹੁਣ ਮੈਂ ਜਦੋਂ ਇਹ ਖਬਰ ਦੇਖੀ ਮੈਂ ਕਿਹਾ ਜੀ ਵੈਸੇ ਤਾਂ ਚਾਈਨਾ ਨੇ ਕਿਵੇਂ ਕੀ ਐਕਟ ਕਰਨਾ ਹੈ। ਚਾਈਨਾ ਅਰੁਣਾਚਲ 'ਚ ਐਕਟ ਕਰਨ ਤੋਂ ਪਹਿਲਾਂ ਤਾਈਵਾਨ ਵੱਲ ਮੂੰਹ ਕਰਨਾ ਜ਼ਿਆਦਾ ਬਿਹਤਰ ਸਮਝਦਾ ਪਰ ਜਿਵੇਂ ਇਹ ਤੁਖਨੀ ਦੇ ਰਹੇ ਨੇ ਬਾਰ-ਬਾਰ ਇੰਡੀਆ ਨੂੰ ਉਧਰ ਨੂੰ ਧੱਕ ਰਹੇ ਨੇ ਔਰ ਮੇਰੇ ਇੱਕਦਮ ਪੜ੍ਹਦੇ ਆਇਆ ਮੈਂ ਕਿਹਾ ਕਿ ਵੀ ਇਹ ਤਾਂ ਆਪਣੇ ਕੰਮ ਲੱਗੇ ਹੋਏ ਨੇ, ਇਹਨਾਂ ਦੇ ਆਪਣੇ ਇੰਟਰਸਟ ਨੇ ਚੀਨ ਨੂੰ ਘੇਰਨ ਦੇ ਪਰ ਇੰਡੀਆ ਜਿਹੜਾ ਹੈ ਉਹ ਗਿੱਝਿਆ ਮੁੜ ਕੇ ਯੂਕਰੇਨ ਵਾਂਗ ਜੁੱਤੀਆਂ ਖਾਣ ਜੋਗਾ ਹੀ ਰਹਿ ਜਾਣਾ ਕਿਉਂਕਿ ਯੂਕਰੇਨ ਨੂੰ ਇਵੇਂ ਹੀ ਇਹਨਾਂ ਨੇ ਜਦੋਂ ਕ੍ਰੀਮੀਆ ਦਾ ਇਸ਼ੂ ਆਇਆ ਉਦੋਂ ਵੀ ਇਹਨਾਂ ਦੀ ਇਹੀ ਲਾਈਨ ਸੀ। ਹੁਣ ਜਿਹੜੀ ਅੱਜ ਦੀ ਮੇਨ ਖਬਰ ਹੀ ਹੈ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਕਿ ਬਲੈਕ ਸੀ ਦੇ ਉੱਤੇ ਖਾਸ ਤੌਰ 'ਤੇ ਕ੍ਰਾਈਮੀਆ ਦੇ ਉੱਤੇ ਇਹਨਾਂ ਦਾ ਜਿਹੜਾ ਡਰੋਨ ਸਪਾਈਂਗ ਡਰੋਨ ਸੀ ਉਹਨਾਂ ਦੇ ਉੱਤੇ ਗੈਸ ਪਾ ਕੇ ਉਹਨਾਂ ਦੇ ਜੈਟਸ ਨੇ ਰੂਸ ਤੇ ਉਹਨੂੰ ਡੋਬ ਦਿੱਤਾ ਔਰ ਹੁਣ ਉਹ ਮਲਬਾ ਵੀ ਇਕੱਠਾ ਕਰ ਬੜਾ ਪ੍ਰੋਟੈਸਟ ਕੀਤਾ। ਮੈਂ ਕਿਹਾ ਸੋ ਪਹਿਲਾਂ ਹੁਣ ਤੱਕ ਪ੍ਰੋਕਸੀ ਵਾਰ ਚੱਲ ਰਹੀ ਹੈ ਵਾਇਆ ਯੂਕਰੇਨ ਅਗੇਂਸਟ ਰਸ਼ੀਆ ਪਰ ਇਹ ਪਹਿਲੀ ਡਾਇਰੈਕਟ ਪਾਰਟ ਹੈ ਔਰ ਉਹ ਕਹਿੰਦੇ ਨੇ ਵੀ ਇਹ ਕ੍ਰਾਈਮੀਆ ਤਾਂ ਸਾਡਾ ਤੁਹਾਡਾ ਇੱਥੇ ਕੀ ਕਰ ਰਿਹਾ ਸੀ ਡਰੋਨ ਜੀ ਬਲੈਕ ਸੀ ਦੇ ਉੱਤੇ। ਸੋ ਮਤਲਬ ਇਹ ਹੈ ਵੀ ਇੱਧਰ ਵੀ ਕੋਈ ਐਸਾ ਮੌਕਾ ਨਹੀਂ ਲੱਗ ਰਿਹਾ ਕਿ ਵੀ ਕੋਈ ਪੀਸ ਵੱਲ ਗੱਲ ਜਾ ਰਹੀ ਹੋਏ ਤਾਂ ਉਧਰੋਂ ਦੂਸਰੀ ਤੁਖਨੀ ਉਹਨਾਂ ਨੇ ਮੈਕਮੋਹਨ ਲਾਈਨ ਨੂੰ ਰੈਕਗਨਾਈਜ਼ ਕਰਾਉਣ ਦਾ ਰੈਜ਼ੋਲੂਸ਼ਨ ਸੈਨੇਟ 'ਚ ਲੈ ਆਂਦਾ ਬਾਈ ਪਾਰਟੀਸਨ ਔਰ ਇੰਡੀਆ ਨੂੰ ਥਾਪੀ ਦਿੱਤੀ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇ ਜੁੱਤੀਆਂ ਖਾਣਗੇ। ਮੈਨੂੰ ਲੱਗਦਾ ਵੀ ਇਹਨਾਂ ਦੀ ਜੁੱਤੀਆਂ ਦਾ ਰਾਹ ਪੱਧਰਾ ਕਰ ਰਹੇ ਨੇ ਔਰ ਕਲੋਜ਼ਿੰਗ 'ਚ ਸਾਡੇ ਕੁਝ ਦਰਸ਼ਕਾਂ ਨੇ ਕਿਹਾ ਕਿ ਜੀ ਅਸੀਂ ਤਾਂ ਅਖੀਰਲੇ ਸੈਗਮੈਂਟ ਦੇ ਇੰਤਜ਼ਾਰ ਕਰਦੇ ਹਾਂ ਜਦੋਂ ਕਿ ਰੂਹ ਨੂੰ ਠੰਡ ਦੇਣ ਵਾਲੀ ਬਾਣੀ ਨੂੰ ਤੁਸੀਂ ਵਿਚਾਰਦੇ ਹੋ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਵੀ ਕਈ ਵਾਰ ਪਿਛਲੇ ਪੀਰੀਅਡ ਦੀਆਂ ਖਬਰਾਂ ਦੀ ਇੰਨੀ ਰਹਿੰਦੀ ਹੈ ਭਰਮਾਰ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਅੱਜ ਅਸੀਂ ਜਿੱਥੇ ਕਲਾਸ ਟਾਈਮ ਛੱਡਿਆ ਸੀ ਉੱਥੋਂ ਅਸੀਂ ਕੰਟੀਨਿਊ ਕਰਦੇ ਹਾਂ। ਸ਼ਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸਵਾਣੀ ਹੈ ਕਾਗਤ ਭੀ ਜਲ ਜਾਓ ਲਿਖਣ ਵਾਲਾ ਜਲ ਬੋਲੋ ਜਿਨ ਲਿਖਿਆ ਦੂਜਾ ਪਾਓ। ਹੁਣ ਜਿਹੜਾ ਇਨਸਾਨੀ ਜੀਵਨ ਦਾ ਮਕਸਦ ਰੂਹਾਨੀਅਤ ਦੀ ਦੁਨੀਆ 'ਚ ਔਰ ਗੁਰਮਤ ਦੇ ਵਿੱਚ ਤਾਂ ਇਹੀ ਹੈ ਰੱਬ ਦੀ ਬੰਦਗੀ ਰੱਬ ਦੀ ਯਾਦ ਜੇ ਜ਼ੁਬਾਨ 'ਚੋਂ ਨਿਕਲੇ ਤੇ ਰੱਬ ਦਾ ਨਾਂ ਜੇ ਸਾਡੀ ਕਲਮ ਲਿਖੇ ਤੇ ਉਹ ਵੀ ਰੱਬ ਦੀ ਸਿਫਤ ਸਲਾਹ। ਔਰ ਗੁਰੂ ਅਮਰਦਾਸ ਜੀ ਨੇ ਇਸ ਰੱਬ ਦੀ ਮੁਹੱਬਤ ਨੂੰ ਇਸ ਕਦਰ ਪਹੁੰਚਾ ਦਿੱਤਾ ਇਸ ਸ਼ਲੋਕ ਦੇ ਨਾਲ ਔਰ ਪੌੜੀ ਜਿਹੜੀ ਹੈ ਉਹ ਫਿਰ ਉਸੇ ਹੀ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਣੇ ਸਿਆਹੀ ਦੇ ਤੇ ਕਾਗਜ਼ਾਂ ਦੇ ਉਹ ਕਲਮ ਸੜ ਜਾਏ ਜਿਹੜੀ ਕਲਮ ਜਲੋ ਸਣ ਮਸਵਾਣੀ ਹੈ ਮਸਵਾਣੀ ਸਿਆਹੀ ਨੂੰ ਕਹਿੰਦੇ ਨੇ ਕਿ ਕਲਮ ਸਣੇ ਸਿਆਹੀ ਦੇ ਕਾਗਜ਼ ਵੀ ਸਣੇ ਕਾਗਜ਼ ਦੇ ਸੜ ਜਾਏ ਲਿਖਣ ਵਾਲਾ ਜਲ ਬੋਲੋ ਜਿਨ ਲਿਖਿਆ ਦੂਜਾ ਪਾਓ ਕਿ ਲਿਖਣ ਵਾਲਾ ਵੀ ਕਲਮ ਵੀ ਸਿਆਹੀ ਵੀ ਔਰ ਕਾਗਜ਼ ਵੀ ਸਭ ਸੜ ਜਾਣ ਜਿਹਨੇ ਰੱਬ ਦੇ ਨਾਂ ਤੋਂ ਬਿਨਾਂ ਕੋਈ ਹੋਰ ਲਿਖਿਆ ਦੂਜਾ ਪਾਓ ਕਿ ਜਿਹੜੀ ਮਾਇਆ ਦੀ ਖੇਡ 'ਚ ਜਾਂ ਕਿਸੇ ਹੋਰ ਦੀ ਸਿਫਤ ਸਲਾਹ 'ਚ ਰੱਬ ਨੂੰ ਛੱਡ ਕੇ ਕਿਸੇ ਹੋਰ ਦਾ ਜਾਂ ਜਿਸ ਨੂੰ ਜਦੋਂ ਬਾਬਾ ਫਰੀਦ ਨੇ ਇਹ ਸ਼ਲੋਕ ਫਰਮਾਇਆ ਕਿ ਭਾਈ ਇਹ ਆਪਣੇ 'ਚ ਦੇਖ ਆਪਣੇ ਅੰਦਰ ਵੜ ਕੇ ਦੇਖ ਕਿ ਤੂੰ ਕੀ ਹੈ ਔਰ ਜਦੋਂ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਮੈਂ ਜਦੋਂ ਦੇਖਦਾ ਕਿ ਕਾਲੇ ਲਿਖਣਾ ਲੇਖ
ਹਾਂਜੀ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਕਿ ਜੇ ਤੂੰ ਅਕਲਵਾਨ ਆਪਣੇ ਆਪ ਨੂੰ ਸਮਝਦਾ ਹੈ ਤੇ ਕਾਲੇ ਲੇਖ ਨਾ ਲਿਖੋ। ਇਹੀ ਦੂਜਾ ਭਾਵ ਹੈ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਭਾਈ ਸਿਰਫ ਤੇ ਸਿਰਫ ਉਸ ਨਿਰੰਕਾਰ ਦੀ ਸਿਫਤ ਸਲਾਹ, ਤੇ ਜੇ ਉਹ ਨਹੀਂ ਹੈ, ਜੇ ਕਾਲੇ ਲਿਖਣੇ ਨੇ, ਜਿਵੇਂ ਬਾਬਾ ਫਰੀਦ ਨੇ ਕਿਹਾ ਪਹਿਲਾਂ ਆਪ ਨੜੇ ਗਰੀਬਾਨ ਮੇ ਸਿਰ ਨੀਵਾਂ, ਆਪਣੇ ਅੰਦਰ ਦੇਖ ਤੂੰ ਕੀ ਹੈ। ਔਰ ਇਸੇ ਸ਼ਲੋਕ ਦੀ ਜਿਹੜੀ ਇੰਟਰਪ੍ਰੀਟੇਸ਼ਨ ਪੌੜੀ 'ਚ ਹੈ, ਸਪਤ ਦੀਪ ਸਪਤ ਸਾਗਰਾ ਨਵਖੰਡ 4 ਵੇਦ 10 ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿਨ ਹੋਂ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। 7 ਜਿਹੜੇ ਨੇ ਕੰਟੀਨੈਂਟ ਆਈਲੈਂਡਸ, ਦੀਪ ਕਹਿੰਦੇ ਨੇ ਆਈਲੈਂਡ ਨੂੰ, 7 ਆਈਲੈਂਡ 7 ਸਮੁੰਦਰ, ਜਦੋਂ ਅਸੀਂ ਕਹਿੰਦੇ 7 ਸਮੁੰਦਰ ਪਾਰ, ਗੁਰੂ ਸਾਹਿਬ ਨੇ ਕਿਹਾ ਵੀ 7 ਜਿਹੜੇ ਆਈਲੈਂਡ 7 ਸਮੁੰਦਰ 9 ਖੰਡ ਦੁਨੀਆ ਦੇ, ਨਵਖੰਡ ਪ੍ਰਿਥਵੀ ਸੱਚਾ ਢੋਆ ਜਿਹੜਾ ਭਾਈ ਗੁਰਦਾਸ ਜੀ ਨੇ, 4 ਵੇਦ ਕਿ ਚਾਰੋਂ ਵੇਦ 10 ਅਸ਼ਟ ਪੁਰਾਣ 10 ਤੇ 8 18 ਪੁਰਾਣ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ। ਹੁਣ ਇਹ ਜਿੰਨਿਆਂ ਨੂੰ ਉਹਨਾਂ ਨੇ ਬਿਆਨਿਆ ਕਿ ਭਾਈ ਇਹਨਾਂ ਦੇ ਵਿੱਚ ਤੂੰ ਹੈ, ਜੇ ਤੂੰ ਨਹੀਂ ਹੈ ਤਾਂ ਇਹਨਾਂ ਦਾ ਕੋਈ ਮਤਲਬ ਨਹੀਂ। ਅਲਟੀਮੇਟਲੀ ਤਾਂ ਇਹ ਤੇਰੀ ਸਿਫਤ ਸਲਾਹ ਵਾਲੀ ਜਿਹੜੇ ਨੇ ਤੁਰੇ ਹੋਣੇ ਚਾਹੀਦੇ ਨੇ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ, ਹਰ ਕੋਈ ਜਿਹੜਾ ਉਹ ਤੈਨੂੰ ਪਿਆਰ ਕਰਦਾ ਇਹਨਾਂ ਸਾਰੇ 7 ਸਮੁੰਦਰਾਂ 'ਚ ਔਰ ਕੰਟੀਨੈਂਟ 9 ਖੰਡ ਔਰ ਸਪਤ ਦੀਪਾਂ 'ਚ ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣ। ਕਿ ਹੇ ਵਾਹਿਗੁਰੂ ਸਾਰੇ ਜੀ ਜੰਤ ਤੈਨੂੰ ਧਿਆਉਂਦੇ ਨੇ ਕਿਉਂਕਿ ਇਹ ਸਾਰੀ ਸ੍ਰਿਸ਼ਟੀ ਤੇਰੇ ਹੱਥ 'ਚ ਹੈ। ਪਾਣ ਕਹਿੰਦੇ ਨੇ ਹੱਥ ਨੂੰ, ਕਿ ਇਹ ਤੇਰੇ ਹੱਥ 'ਚ ਹੈ। ਜੋ ਗੁਰਮੁਖ ਹਰ ਅਰਾਧ ਦੇ ਤਿਨ ਹੋਂ ਕੁਰਬਾਨਾ। ਗੁਰੂ ਅਮਰਦਾਸ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜਿਹੜੇ ਗੁਰਮੁਖ ਤੈਨੂੰ ਯਾਦ ਕਰਦੇ ਨੇ, ਹੇ ਵਾਹਿਗੁਰੂ ਤੇਰੀ ਬੰਦਗੀ ਤੇਰੀ ਇਬਾਦਤ 'ਚ ਨੇ, ਉਹਨਾਂ ਤੋਂ ਮੈਂ ਕੁਰਬਾਨ ਹੈ। ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਕਿ ਤੂੰ ਆਪਣੇ ਆਪ ਦੇ ਵਿੱਚ ਮਹਾਨ ਹੈ, ਤੂੰ ਆਪ ਹੀ ਚੋਜ ਕਰਦਾ। ਤੇਰੀ ਸਾਰੀ ਜਿਹੜੀ ਇਹ ਸ੍ਰਿਸ਼ਟੀ ਦੇ ਵਿੱਚ ਕਾਇਨਾਤ ਦੇ ਵਿੱਚ ਜਿਹੜੀ ਤੇਰੀ ਖੇਡ ਹੈ ਉਹ ਜਿਹੜੀ ਹੈ ਉਹ ਵਡਾਣੀ ਹੈ, ਉਹ ਜਿਹੜੀ ਹੈ ਸਾਨੂੰ ਹੈਰਾਨ ਕਰਨ ਵਾਲੀ ਹੈ, ਸਾਨੂੰ ਆਸ਼ਚਰਜ ਚਕਿਤ ਕਰਨ ਵਾਲੀ। ਜੀ ਡਾਕਟਰ ਸਾਹਿਬ ਹਿੰਦੀ ਵੀ ਬੋਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।